ਸ਼ੁਰੂਆਤ ਕਰੀਏ ਸ਼ਰਾਬ ਪਾਲਿਸੀ ਤੋਂ। ਸ਼ਰਾਬ ਪਾਲਿਸੀ ਬਾਰੇ ਤੁਸੀਂ ਤਫਸੀਲ ਦੇ ਵਿੱਚ ਕਾਫੀ ਵਾਰ ਜ਼ਿਕਰ ਕੀਤਾ ਹੈ। ਜਦੋਂ ਕਰੋਨਾ ਸੀਗਾ ਸ਼ਰਮਾ ਜੀ, ਤੁਹਾਨੂੰ ਯਾਦ ਹੋਣਾ ਹੈ, ਸ਼ਰਾਬ ਦੇ ਠੇਕੇ ਪਹਿਲੋਂ ਪੈਰ ਖੋਲ੍ਹੇ ਸੀ, ਕਹਿੰਦੇ ਇਹਦੇ ਬਿਨਾਂ ਚੱਲਣਾ ਨਹੀਂ ਕੰਮ, ਮਾਲੀਆ ਚਾਹੀਦਾ ਸਰਕਾਰ ਨੂੰ। ਬਹੁਤ ਆਲੋਚਨਾ ਹੋਈ ਸੀ ਖੈਰ। ਪਰ ਹੁਣ ਇੱਕ ਜਿਹੜੀ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਉਹ ਇਸ ਤੋਂ ਵੀ ਹੋ ਸਕਦਾ ਹੈ 4 ਰਤੀਆਂ ਗਾਂਹ ਦੀ ਹੋਵੇ। ਕਹਿੰਦੇ ਪੰਜਾਬ ਦੇ ਵਿੱਚ ਠੇਕੇ ਤਾਂ ਠੇਕੇ, ਸ਼ਰਾਬ ਦੀਆਂ ਖਾਸ ਦੁਕਾਨਾਂ ਵੀ ਖੁੱਲਣਗੀਆਂ। ਬਿਲਕੁਲ ਜੀ, ਬਦਲਾਅ ਵਾਲੀ ਸਰਕਾਰ ਹੈ ਤੇ ਕੁਝ ਬਦਲਿਆ ਹੋਇਆ ਨਜ਼ਰ ਤਾਂ ਆਵੇ ਜੀ। ਸੋ ਬਦਲਿਆ ਹੋਇਆ ਨਜ਼ਰ ਆਉਣ ਦਾ ਤਰੀਕਾ ਹੀ ਹੈ ਕਿ ਸ਼ਰਾਬ ਦੇ ਠੇਕੇ ਤਾਂ ਪਹਿਲੀਆਂ ਸਰਕਾਰਾਂ ਨੇ ਵੀ ਖੋਲ੍ਹੇ ਸੀ। ਅਸੀਂ ਨਵਾਂ ਕੀ ਕੀਤਾ? ਇਸ ਲਈ ਅਗਲੇ ਪਹਿਲਾਂ ਨਵੀਂ ਪਾਲਿਸੀ ਲਿਆਏ, ਫਿਰ ਉਸ ਨਵੀਂ ਨੂੰ ਹਟਾ ਕੇ ਹੋਰ ਨਵੀਂ ਲਿਆਏ, ਤੇ ਹੁਣ ਉਸ ਨਵੀਂ ਦੇ ਤਹਿਤ ਕਹਿੰਦੇ ਕਿ ਪੰਜਾਬ 'ਚ ਠੇਕੇ ਦਾ ਠੇਕੇ, ਅਸੀਂ ਸ਼ਰਾਬ ਦੀਆਂ ਦੁਕਾਨਾਂ ਵੀ ਖੋਲ੍ਹ ਦੇਣੀਆਂ, ਔਰ ਦੁਕਾਨਾਂ ਵੀ ਇਹੋ ਜਿਹੀਆਂ ਕਿ ਉਹਦੇ ਮੂਹਰੇ ਸ਼ੋਰੂਮ ਵੀ ਕਹਿੰਦੇ ਫਿੱਕੇ ਪੈ ਜਾਣਗੇ। ਸੋ ਇਸ ਲਈ ਉਹ ਕਹਾਵਤ ਸੱਚ ਸਾਬਤ ਹੁੰਦੀ ਹੈ ਕਿ ਅਸੀਂ ਕਿਹੜੀ ਤਰੱਕੀ ਦੀ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਬੂਟ ਕਹਿੰਦੇ ਰੈਕਾਂ 'ਚ ਵਿਕਦੇ ਨੇ, ਸ਼ੀਸ਼ਿਆਂ 'ਚ ਵਿਕਦੇ ਨੇ, ਤੇ ਕਿਤਾਬਾਂ ਸੜਕ ਤੇ ਫੜੀਆਂ ਤੇ ਵਿਕਦੀਆਂ ਨੇ। ਸੋ ਇਹ ਉਸੇ ਚੀਜ਼ ਨੂੰ ਸੱਚ ਕਰਦੀ ਹੈ ਗੱਲ ਕਿ ਹਾਂ ਅਸੀਂ ਉਸੇ ਪਾਸੇ ਨੂੰ ਵੱਧ ਰਹੇ ਹਾਂ। ਸ਼ਰਾਬ ਦੇ ਹੁਣ ਸ਼ੋਰੂਮ ਖੁੱਲਣਗੇ ਪੰਜਾਬ ਦੇ ਵਿੱਚ, ਉਹ ਅੰਦਰ ਐਨ ਸਜਾ ਕੇ ਰੱਖੀ ਜਾਊਗੀ, ਤੇ ਉਹਦੇ ਉਸ ਹਵਾਲੇ ਨਾਲ ਉਹ ਮਤਲਬ ਕਿ ਹੁਣ ਏਦਾਂ ਮਿਲਿਆ ਕਰੂਗੀ ਕਿ ਜਿਵੇਂ ਤੁਸੀਂ ਮੰਨ ਲਓ ਕੋਈ ਚੀਜ਼ ਮਾਲ ਚੋਂ ਖਰੀਦਣ ਜਾਂਦੇ ਹੋ, ਬਾਜ਼ਾਰ ਚੋਂ ਖਰੀਦਣ ਜਾਂਦੇ ਹੋ, ਤੇ ਫਿਰ ਉਸ ਦੇ ਤਹਿਤ ਤੁਸੀਂ ਉੱਥੋਂ ਆਪਣਾ ਮਾਲ ਲੈ ਕੇ ਆਉਂਦੇ ਹੋ ਕਿ ਜਿਵੇਂ ਸ਼ੀਸ਼ਿਆਂ ਸਜਾਇਆ ਹੋਇਆ ਸਾਰਾ ਕੁਛ ਹੈ, ਤੁਸੀਂ ਆਪ ਚੱਕਣੀ ਹੈ ਜੀ, ਤੇ ਆਪ ਉਹਦਾ ਮੁੱਲ ਤਾਰਨਾ ਪੂਰੀ। ਜਿਵੇਂ ਮਾਲ ਦੀ ਸ਼ਾਪਿੰਗ ਕਰਨ ਜਾਂਦੇ ਹੋ, ਏਦਾਂ ਹੁਣ ਸ਼ਰਾਬ ਦੀ ਸ਼ਾਪਿੰਗ ਕਰਨ ਪੰਜਾਬ ਦੇ ਲੋਕ ਜਾਇਆ ਕਰਨ। ਇਹ ਬਿਲਕੁਲ ਹੋ ਗਿਆ। ਹੋਇਆ ਕਿ ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ ਸਰਕਾਰ ਨੇ ਹਵਾ ਨਹੀਂ ਲੱਗਣ ਦਿੱਤੀ। ਚੱਲ ਰਹੇ ਬਜਟ ਸੈਸ਼ਨ ਦੇ ਰੋਲੇ ਰੋਪੇ ਦੇ ਵਿੱਚ ਹੀ ਐਨ ਆਰਾਮ ਨਾਲ ਚੱਕ ਕੇ ਚੁੱਪ ਕਰਕੇ ਪੁਰਾਣੀ ਦਿੱਲੀ ਵਾਲੀ ਪਾਲਿਸੀ ਜਿਹੜੀ ਆਈ ਸੀ, ਜਿਹੜੀ ਵਿਵਾਦਾਂ 'ਚ ਘਿਰ ਗਈ ਸੀ, ਜਿਹਦੇ ਕਾਰਨ ਮਨੀਸ਼ ਸਿਸੋਦੀਆ ਵਰਗੇ ਗ੍ਰਿਫਤਾਰ ਹੋ ਗਏ ਸੀ, ਉਹ ਸਾਰੀ ਪਾਲਿਸੀ ਨੂੰ ਚੁੱਪ ਕਰਕੇ ਰੱਦੀ ਟੋਕਰੀ 'ਚ ਸਿੱਟ ਕੇ ਨਵੀਂ ਪਾਲਿਸੀ ਲਿਆਂਦੀ ਤੇ ਉਹਨੂੰ ਪਾਸ ਕਰ ਲਿਆ ਜੀ। ਤੇ ਉਹ ਪਾਸ ਹੋਈ ਪਾਲਿਸੀ ਤੇ ਕੱਲ ਮੰਗਲਵਾਰ ਨੂੰ, ਭਾਰਤੀ ਸਮੇਂ ਦੇ ਦਿਨ ਮੰਗਲਵਾਰ ਨੂੰ, ਪੰਜਾਬ ਦੇ ਰਾਜਪਾਲ ਪੁਰੋਹਿਤ ਨੇ ਮੋਹਰ ਲਾਤੀ ਜੀ। ਠੀਕ ਹੈ। ਤੇ ਜਿੱਦਾਂ ਹੀ ਉਹ ਮੋਹਰ ਲੱਗੀ, ਉਹਦੇ ਨਾਲ ਇਹ ਸਾਫ਼ ਹੋ ਗਿਆ ਕਿ ਲਓ ਪੰਜਾਬੀਓ, ਹੁਣ ਤੁਹਾਡੇ ਲਈ ਦਾਰੂ ਸਸਤੀ, ਲਓ ਪੰਜਾਬੀਓ ਤੁਹਾਡੇ ਲਈ ਹੁਣ ਬੀਅਰ ਸਸਤੀ, ਲਓ ਪੰਜਾਬੀਓ ਤੁਹਾਡੇ ਲਈ ਰਾਤ ਨੂੰ 12 ਵਜੇ ਤੱਕ ਠੇਕੇ ਖੋਲੇ, ਲਓ ਪੰਜਾਬੀਓ ਠੇਕਾ ਬੰਦ ਆ ਤਾਂ ਦੁਕਾਨ ਖੁੱਲੀ ਆ, ਸ਼ੋਰੂਮ ਤੇ ਜਾ ਕੇ ਲਿਆਓ। ਠੀਕ ਹੈ। ਅਸਲ 'ਚ ਸਰਕਾਰ ਇਹ ਚਾਹੁੰਦੀ ਆ ਕਿ ਕੋਈ ਬਚ ਨਾ ਜਾਵੇ, ਜਿਹੜਾ ਠੇਕੇ ਤੇ ਜਾਣੋ ਨਾ ਜਾਵੇ, ਜਾਂ ਜਿਹਨੂੰ ਲੱਗਦਾ ਕਿ ਯਾਰ ਮੈਨੂੰ ਕੋਈ ਦੇਖ ਲੂਗਾ, ਉਹ ਬੰਦਾ ਜੇ ਦਾਰੂ ਪੀਣੋਂ ਬਚਦਾ ਤਾਂ ਉਹ ਵੀ ਨਾ ਬਚੇ, ਉਹ ਦਾਰੂ ਲੈ ਲਵੇ। ਕਿਸੇ ਤਰ੍ਹਾਂ ਹਰੇਕ ਦੇ ਮੂੰਹ 'ਚ ਦਾਰੂ ਪਾਉਣੀ ਆ ਤਾਂ ਕਿ ਸਾਨੂੰ ਪੈਸਾ ਚਾਹੀਦਾ ਬਸ। ਠੀਕ ਹੈ। ਸੋ ਇਹ ਸਰਕਾਰ ਹੈ, ਇਸ ਲਈ ਇਹ ਉਹਨਾਂ ਲੋਕਾਂ ਲਈ ਹੈ। ਸਰਕਾਰ ਦੀ ਨਜ਼ਰ ਹੁਣ ਇਸ ਚੀਜ਼ ਦੇ ਉੱਤੇ ਹੈ ਕਿ ਜੇ ਕੋਈ ਕੁੜੀ ਜਾ ਕੇ ਠੇਕੇ ਤੋਂ ਦਾਰੂ ਨਹੀਂ ਖਰੀਦ ਸਕਦੀ, ਉਹ ਦੁਕਾਨ ਤੋਂ ਖਰੀਦ ਸਕਦੀ ਹੈ। ਜੇਕਰ ਕੋਈ ਨੌਜਵਾਨ ਮੁੰਡਾ ਕਿ ਇੱਥੋਂ ਸਾਡੇ ਪਿੰਡ ਵਾਲੇ ਲੰਘਦੇ ਨੇ, ਇੱਥੋਂ ਸਾਡੇ ਇਲਾਕੇ ਵਾਲੇ ਨੇ, ਮੇਰੇ ਪਛਾਣ ਵਾਲੇ ਨੇ, ਉਹ ਉੱਥੇ ਨਹੀਂ ਜਾ ਸਕਦਾ ਤਾਂ ਉਹ ਸ਼ਹਿਰ 'ਚ ਜਾ ਕੇ ਦੁਕਾਨ ਤੋਂ ਖਰੀਦ ਸਕਦਾ, ਦੁਕਾਨ ਖੁੱਲੂਗੀ ਜੀ। ਮਤਲਬ ਐਂ ਚਮਕੂਗਾ ਕਿ ਜਿਵੇਂ ਤੁਸੀਂ ਕੋਈ ਮਾਲ ਖੋਲਿਆ ਹੋਵੇ। ਸੋ ਇਸ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਹੈ। ਅਸਲ 'ਚ ਪ੍ਰਵੀਨ ਜੀ, ਦਿੱਲੀ ਵਾਲੀ ਪਾਲਿਸੀ ਪੰਜਾਬ 'ਚ ਲਾਗੂ ਹੋਈ ਸੀ 1 ਜੁਲਾਈ ਨੂੰ, ਔਰ ਉਸ ਨੂੰ ਫਿਰ ਚੁਣੌਤੀ ਮਿਲੀ। ਚੁਣੌਤੀ ਮਿਲਣ ਦੇ ਦੌਰਾਨ ਹੀ ਇਹਨਾਂ ਨੇ ਲਾਗੂ ਵੀ ਕਰਤੀ, ਦਮ ਵੀ ਭਰਿਆ ਕਿ ਅਸੀਂ ਦੁੱਗਣੀ ਕਮਾਈ ਕਰ ਲਈ। ਪਰ ਜਦੋਂ ਦਿੱਲੀ ਦੇ ਵਿੱਚ ਮਨੀਸ਼ ਸਿਸੋਦੀਆ ਘਿਰੇ, ਇਹਨਾਂ ਦੇ ਅਧਿਕਾਰੀ ਘਿਰੇ, ਤੇ ਹੁਣ ਕੇਜਰੀਵਾਲ ਤੱਕ ਜਾਰੀ ਹੈ ਚਰਚਾ ਤੇ ਪੰਜਾਬ ਆਉਣ ਦੀ ਚਰਚਾ, ਉਹ ਸਭ ਦੇ ਦਰਮਿਆਨ ਨੇ 8 ਮਾਰਚ ਨੂੰ ਕੈਬਨਿਟ ਦੀ ਬੈਠਕ ਬੁਲਾ ਕੇ ਉਸ ਪਾਲਿਸੀ ਨੂੰ ਲਾਂਭੇ ਕਰਕੇ ਨਵੀਂ ਪਾਲਿਸੀ ਲਿਆਂਦੀ। ਠੀਕ ਹੈ। ਤੇ ਉਸ ਪਾਲਿਸੀ ਨੂੰ ਮੰਗਲਵਾਰ ਨੂੰ ਪੁਰੋਹਿਤ ਨੇ ਮਨਜ਼ੂਰੀ ਦਿੱਤੀ। ਹੁਣ ਇਸ ਦੇ ਵਿੱਚ ਵੈਟ ਘਟਾਇਆ, ਵੈਟ ਘਟਾਉਣ ਨਾਲ ਥੋੜੀ ਜੀ ਦਾਰੂ ਔਰ ਬੀਅਰ ਸਸਤੀ ਹੋ ਜਾਣੀ ਹੈ। ਫਿਰ ਇਹਦੇ ਵਿੱਚ ਜਿਹੜਾ ਗਊ ਸੈਸ ਸੀ ਉਹਨੂੰ ਬਦਲ ਕੇ ਥੋੜਾ ਜਿਹਾ ਇੱਕ EV ਸੈਸ ਕਹਿੰਦੇ ਆ ਉਹਨੂੰ, ਕਲੀਨ 에ਅਰ ਸੈਸ, ਉਹ ਲਾਇਆ। ਸੋ ਜੇ ਗਊ ਸੈਸ ਘਟਿਆ ਤੇ ਇਹ ਸੈਸ ਵਧਿਆ, ਤੇ ਉਹਦੇ ਵਿਚਾਲੇ ਵੀ ਥੋੜਾ ਜਿਹਾ ਕਹਿੰਦੇ ਗੈਪ ਰਹਿ ਗਿਆ, ਇਹਦੇ ਕਾਰਨ ਇਹ ਵੀ ਸਸਤਾ ਹੋ ਜਾਣਾ। ਸੋ ਸੈਸ ਵੀ ਘਟਿਆ ਕੁਛ। ਸੋ ਵੈਟ ਘਟਾਇਆ, ਸੈਸ ਘਟਾਇਆ, ਤੇ ਫਿਰ ਇਹਦੇ ਨਾਲ ਹੁਣ ਮਤਲਬ ਕਿ ਠੇਕਿਆਂ ਦੇ ਬਰਾਬਰ ਦੁਕਾਨਾਂ ਖੋਲਣ ਦੀ ਕਵਾਇਦ, ਤੇ ਰਾਤ ਨੂੰ 12 ਵਜੇ ਤੱਕ ਠੇਕੇ ਖੁੱਲੇ ਰਹਿਣਗੇ। ਹੁਣ ਠੇਕੇ ਵਾਲਿਆਂ ਨੂੰ ਇਹ ਖੁਸ਼ ਕਰਨ ਲਈ ਕਿ ਤੁਹਾਡੇ ਠੇਕਿਆਂ ਦਾ ਸਮਾਂ ਵਧਾਤਾ, 12 ਵਜੇ ਤੱਕ ਖੋਲੋ। ਪਰ ਠੇਕੇ ਵਾਲਿਆਂ ਨੂੰ ਫਿਰ ਨਵਾਂ ਫਿਕਰ ਖੜਾ ਹੋ ਗਿਆ ਪ੍ਰਵੀਨ ਜੀ ਕਿ ਜੇ ਦੁਕਾਨਾਂ ਖੁੱਲ ਗਈਆਂ, ਕੱਲ ਨੂੰ ਲੋਕ ਦੁਕਾਨਾਂ ਤੇ ਜਾਣ ਲੱਗ ਗਏ, ਫਿਰ ਠੇਕੇ ਅਸੀਂ ਲਏ ਨੇ ਜਿਹੜੇ, ਅਸੀਂ ਤਾਂ ਉਹਦੇ ਪੈਸੇ ਤਾਰਨੇ ਆ। ਹਾਂ ਬਿਲਕੁਲ, ਕਿਤੇ ਸਾਡੇ ਲਈ ਨਵੀਂ ਮੁਸੀਬਤ ਤਾਂ ਨਹੀਂ। ਸੋ ਕੀ ਇਹ ਠੇਕੇ ਜਿਨ੍ਹਾਂ ਦੇ ਬੋਲੀਆਂ ਤੇ ਲਈ ਉਹਨਾਂ ਨਾਲ ਧੋਖਾ ਤਾਂ ਨਹੀਂ? ਔਰ ਦੁਕਾਨਾਂ ਵਾਲਾ ਕ੍ਰਾਈਟੇਰੀਆ ਅਜੇ ਸਾਫ਼ ਨਹੀਂ ਹੋਇਆ ਕਿ ਉਹ ਖੁੱਲਣੀਆਂ ਕਿਸ ਆਧਾਰ ਤੇ ਨੇ, ਉਹਨਾਂ ਨੂੰ ਲਾਇਸੈਂਸ ਕਿਵੇਂ ਮਿਲਣਾ? ਕੀ ਥੋਕ ਦੇ ਵਪਾਰੀ ਨੇ ਜਿਹੜੇ ਸਪਲਾਇਰ ਨੇ ਸਿੱਧੇ ਉਹਨਾਂ ਰਾਹੀਂ ਖੁੱਲਣੀਆਂ, ਜਾਂ ਇਸੇ ਤਰ੍ਹਾਂ ਉਹਨਾਂ ਦੀ ਨਿਲਾਮੀ ਹੋਊਗੀ, ਜਾਂ ਇਹ ਸਰਕਾਰ ਸਿੱਧੀ ਕਿਸੇ ਨੂੰ ਲਾਇਸੈਂਸ ਦੇ ਸਕਦੀ ਆ? ਉਹ ਕਿਹਦੀਆਂ ਖੁੱਲਣੀਆਂ ਨੇ?
ਫਿਰ ਉੱਥੇ ਵੀ ਕੋਈ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਆਪਣੀ ਮਰਜ਼ੀ ਦੇ ਚੇਅਰਮੈਨ ਲੈ ਕੇ ਦਿੱਲੀ ਤੋਂ ਲਿਆ ਕੇ ਲਾਤੇ, ਜੀ ਦਿੱਲੀ ਤੋਂ ਲਿਆ ਕੇ ਕੰਪਨੀ ਉਡੇ ਤੇ ਕੱਲ ਨੂੰ ਦਿੱਲੀ ਤੋਂ ਲਿਆ ਕੇ ਸ਼ਰਾਬ ਦੀਆਂ ਦੁਕਾਨਾਂ ਤੇ ਬਿਠਾ ਦੇਣ ਬੰਦੇ, ਕਿ ਕਮਾਓ ਤੁਸੀਂ ਵੀ ਪੈਸੇ ਇੱਥੇ। ਸੋ ਅਜੇ ਇਹ ਸ਼ੰਕੇ ਸ਼ੋਭੇ ਖੜੇ ਨੇ, ਪਰ ਇਸ ਸ਼ੰਕੇ ਸ਼ੋਭਿਆਂ ਦੇ ਨਾਲ ਤੁਸੀਂ ਇੱਕ ਪਹਿਲੂ ਜਿਹੜਾ ਮੇਰੇ ਗੌਰ ਚ ਆਉਂਦਾ ਕਿ ਪਿਛਲੀ ਵਾਰ ਜੀ ਹੁਣ ਤੱਕ ਪ੍ਰਵੀਨ ਜੀ ਕੀ ਸੀਗਾ ਕਿ ਚੰਡੀਗੜ੍ਹ 'ਚ ਦਾਰੂ ਸਸਤੀ ਹੁੰਦੀ ਸੀ, ਪੰਜਾਬ 'ਚ ਮਹਿੰਗੀ ਹੁੰਦੀ ਸੀ। ਸੋ ਚੰਡੀਗੜ੍ਹ ਤੋਂ ਵੱਡੀ ਮਾਤਰਾ 'ਚ ਦਾਰੂ ਦਾ ਧੰਦਾ ਚੱਲਦਾ ਰਿਹਾ, ਗੈਰ ਕਾਨੂੰਨੀ ਦਾਰੂ ਖਰੀਦ ਕੇ ਪੰਜਾਬ 'ਚ ਜਾਂਦੀ ਰਹੀ। ਬਿਲਕੁਲ ਹਿਮਾਚਲ 'ਚ ਕਈ ਵਾਰ ਸਸਤੀ ਹੁੰਦੀ ਸੀ ਤਾਂ ਹਿਮਾਚਲ ਵਾਲੇ ਪਾਸਿਓਂ ਲੋਕ ਖਰੀਦ ਕੇ ਲਿਆਉਂਦੇ ਰਹੇ। ਪਰ ਜਦੋਂ ਆ ਦਿੱਲੀ ਵਾਲੀ ਪਾਲਿਸੀ ਇਹ ਲਿਆਏ ਨੇ, ਉਹਦੇ ਨਾਲ ਚੰਡੀਗੜ੍ਹ ਔਰ ਪੰਜਾਬ ਦੇ ਰੇਟ ਲਗਭਗ ਬਰਾਬਰ ਹੋ ਗਏ ਸੀ। ਉਹਦੇ ਨਾਲ ਇਹ ਜ਼ਰੂਰ ਲੱਗਿਆ ਕਿ ਲੈ ਵੀ ਹੁਣ ਇਹ ਰੁਕ ਜਾਊਗਾ, ਘੱਟੋ ਘੱਟ ਪੰਜਾਬ ਦੀ ਸੇਲ ਵੱਧ ਜਾਣੀ ਹੈ ਦਾਰੂ ਦੀ। ਤੇ ਪਰ ਹੁਣ ਕੀ ਹੋਇਆ, ਉਹਦਾ ਅਸਰ ਚੰਡੀਗੜ੍ਹ 'ਚ ਸਾਫ਼ ਦੇਖਣ ਨੂੰ ਮਿਲ ਰਿਹਾ। ਇਸ ਵਾਰ ਚੰਡੀਗੜ੍ਹ ਨੇ 95 ਠੇਕੇ ਕੱਢੇ ਬੋਲੀ ਤੇ ਉਹਨਾਂ ਦੇ ਵਿੱਚੋਂ ਪ੍ਰਵੀਨ ਜੀ 52 ਠੇਕਿਆਂ ਤੇ ਕਿਸੇ ਨੇ ਬੋਲੀਓ ਨਹੀਂ ਲਾਈ, ਬਿੱਡੇ ਨਹੀਂ ਲਾਈ। 95 ਚੋਂ 52 ਠੇਕਿਆਂ ਤੇ ਲੋਕ ਆਇਓ ਨਹੀਂ ਗਏ ਬੋਲੀ ਦੇਣ ਲਈ ਜੀ। ਜਿਨ੍ਹਾਂ 'ਚ ਧਨਾਸ ਦਾ ਠੇਕਾ ਜਿਹੜਾ ਸਭ ਤੋਂ ਮਹਿੰਗਾ ਵਿਕਦਾ, ਉਹਦੀ ਵੀ ਕਿਸੇ ਨੇ ਇਸ ਵਾਰ ਬੋਲੀ ਨਹੀਂ ਲਾਈ। ਕੀ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਮਾਲ ਹੁਣ ਪੰਜਾਬ ਨੂੰ ਨਹੀਂ ਜਾਣਾ, ਸਾਡਾ ਮਾਲ ਘੱਟ ਵਿਕਣਾ, ਇਸ ਲਈ ਅਸੀਂ ਇੱਥੇ। ਪਰ ਹੁਣ ਆ ਜਿਹੜੀ ਨਵੀਂ ਪਾਲਿਸੀ ਪੰਜਾਬ ਨੇ ਖੋਰ ਲਿਆਉਂਦੀ, ਜਿਹੜੀ ਮੰਗਲਵਾਰ ਨੂੰ ਕੱਲ ਮੋਹਰ ਲੱਗੀ ਆ, ਜਿਹਦੇ ਨਾਲ ਇਹ ਗੱਲ ਸਾਫ਼ ਹੋਊਗੀ ਕਿ ਅਸੀਂ ਸ਼ਰਾਬ ਦੀਆਂ ਨਵੀਆਂ ਦੁਕਾਨਾਂ ਖੋਲਣੀਆਂ ਨੇ। ਔਰ ਪ੍ਰਵੀਨ ਜੀ ਸਰਕਾਰ ਨੇ ਸਾਫ਼ ਕਰਤਾ ਕਿ ਪਹਿਲੇ ਗੇੜ 'ਚ ਅਸੀਂ 77 ਦੁਕਾਨਾਂ ਖੋਲਣ ਜਾ ਰਹੇ ਹਾਂ। ਠੀਕ ਹੈ, ਪੂਰਾ ਤਿਆਰ ਹੈ, ਖਾਕਾ ਨਕਸ਼ਾ ਤਿਆਰ ਹੈ ਕਿ ਕਿਹੜੇ ਸ਼ਹਿਰ 'ਚ ਕਿਹੜੇ ਕਸਬੇ 'ਚ ਕਿੱਥੇ ਦੁਕਾਨ ਖੋਲਣੀ ਆ ਜੀ। ਸੋ 77 ਦੁਕਾਨਾਂ, ਇਹ ਉਵੇਂ ਜਿਵੇਂ ਮਹੱਲਾ ਕਲੀਨਿਕ ਦਾ ਪ੍ਰਚਾਰ ਹੈ ਉਵੇਂ ਪ੍ਰਚਾਰ ਹੈ ਹੁਣ ਇਹ ਕਿ ਪਹਿਲੇ ਪੜਾਅ 'ਚ 77 ਦੁਕਾਨਾਂ ਖੋਲਣੀਆਂ। ਹੁਣ ਜੇਕਰ ਪੰਜਾਬ ਦੀ ਪਾਲਿਸੀ ਦਾ ਅਸਰ ਚੰਡੀਗੜ੍ਹ ਦੇ ਠੇਕਿਆਂ ਤੇ ਪੈ ਗਿਆ ਤੇ ਉਹਦੇ ਨਾਲ ਸਾਨੂੰ ਪੰਜਾਬ ਦਾ ਹਿੱਤ ਨਜ਼ਰ ਆਉਂਦਾ ਹੈ। ਪਰ ਜੇਕਰ ਹੁਣ ਇਹਨਾਂ ਦੁਕਾਨਾਂ ਦਾ ਅਸਰ ਵੀ ਪੰਜਾਬ ਦੇ ਠੇਕਿਆਂ ਤੇ ਪੈ ਗਿਆ, ਫਿਰ ਉਹ ਠੇਕੇ ਵਾਲੇ ਦਾ ਕੀ ਕਸੂਰ ਹੈ? ਇੱਕ ਪਾਸੇ ਤੁਸੀਂ ਕਹਿੰਦੇ ਹੋ ਲਓ ਜੀ ਅਸੀਂ ਨਵੀਂ ਪਾਲਿਸੀ ਦੇ ਵਿੱਚ ਰਾਹ ਖੋਲਤਾ ਕਿ ਛੋਟੇ ਠੇਕੇ ਇਕੱਲਾ ਬੰਦਾ। ਪ੍ਰਵੀਨ ਜੀ ਹੁਣ ਜਿਹੜੇ ਪਹਿਲਾਂ ਬੜੇ ਠੇਕਿਆਂ ਨੂੰ ਠੇਕੇ ਸੰਭਾਲੇ ਹੋਏ ਸੀ, ਜੇ ਇੱਕੋ ਬੰਦੇ ਨੇ 10 ਠੇਕੇ ਲਏ ਹੋਏ ਨੇ ਜੀ ਤੇ ਉਹ 'ਚ ਉਹਦੇ 2 ਘਾਟੇ 'ਚ ਵੀ ਚੱਲ ਗਏ ਪਰ 8 ਮੁਨਾਫੇ 'ਚ ਨਹੀਂ, ਤਾਂ ਉਹਦੀ ਐਵਰੇਜ ਪ੍ਰੋਫਿਟ 'ਚ ਰਹਿ ਜਾਣੀ ਆ। ਪਰ ਜਦੋਂ ਹੁਣ ਕੱਲੇ ਬੰਦੇ ਕੋਲ ਠੇਕਾ ਤੇ ਉਹਨੇ ਸਾਰਾ ਕੁਝ ਉਹਦੇ ਪਰੇ ਦਾਅ ਤੇ ਲਾਇਆ ਹੋਊਗਾ ਵਿਚਾਰੇ ਨੇ, ਤੇ ਜੋ ਵੀ ਉਹਦਾ ਘਾਟੇ ਚਲਾ ਗਿਆ ਤਾਂ ਉਹਦਾ ਕੀ ਕਸੂਰ ਹੈ? ਸੋ ਇਸ ਲਈ ਇਹ ਪਾਲਿਸੀ ਦੇ ਹਵਾਲੇ ਨਾਲ ਇਸ ਨੂੰ ਦੁਬਾਰਾ ਇਸ ਗੌਰ ਕਰਨ ਦੀ ਵੀ ਲੋੜ ਹੈ ਕਿ ਕਿਤੇ ਦੁਕਾਨਾਂ ਦੀ ਆੜ 'ਚ ਤੁਸੀਂ ਠੇਕਿਆਂ ਨੂੰ ਤਾਂ ਨਹੀਂ ਮਾਰਨਾ। ਜਦੋਂ ਕਿ ਇਸ ਉੱਤੇ ਗੌਰ ਕਰਨ ਦੀ ਲੋੜ ਹੈ ਕਿ ਕੀ ਪੰਜਾਬ ਨੂੰ ਨਸ਼ਿਆਂ 'ਚੋਂ ਬਾਹਰ ਕੱਢਣਾ ਕਿ ਨਸ਼ਿਆਂ ਦੀ ਦਲਦਲ 'ਚ ਲੈ ਕੇ ਜਾਣਾ। ਪਰ ਸ਼ਰਾਬ ਨੂੰ ਤਾਂ ਸਾਡੀਆਂ ਕਈ ਤਰ੍ਹਾਂ ਨਸ਼ਾ ਵੀ ਨਹੀਂ ਮੰਨਦੀਆਂ ਜੀ। ਬਿਲਕੁਲ। ਤੇ ਪਰ ਹੁਣ ਪੰਜਾਬ ਸਰਕਾਰ ਜਿਹੜਾ ਇਹ ਫਾਰਮੂਲਾ ਲੈ ਕੇ ਆਈ ਆ ਕਿ ਅਸੀਂ ਪੰਜਾਬ ਦੇ ਵਿੱਚ ਠੇਕਿਆਂ ਨੂੰ 12 ਵਜੇ ਤੱਕ ਖੁੱਲਾ ਰੱਖਾਂਗੇ ਔਰ 77 ਪਹਿਲੇ ਪੜਾਅ 'ਚ ਦੁਕਾਨਾਂ ਸ਼ੋਰੂਮ ਖੋਲਾਂਗੇ, ਜਿਹੜੀਆਂ ਸ਼ਹਿਰਾਂ 'ਚ ਤੁਸੀਂ ਦੁਕਾਨਾਂ ਆਪ ਜਾ ਕੇ ਆਪਣੀ ਪਸੰਦ ਦਾ ਮਾਲ ਚੱਕੋ, ਕਾਊਂਟਰ ਤੇ ਪੇਮੈਂਟ ਕਰੋ ਤੇ ਦਾਰੂ ਘਰੇ ਲੈ ਜਾਓ। ਸੋ ਇਸ ਲਈ ਤੁਹਾਨੂੰ ਐਂ ਲੱਗੂਗਾ ਨਹੀਂ ਕਿ ਤੁਸੀਂ ਠੇਕੇ ਤੇ ਆਏ ਹੋ। ਸੋ ਦੂਏ ਪਾਸੇ ਠੇਕੇ ਵਾਲਿਆਂ ਨੂੰ ਕਹਿੰਦੇ ਤੁਸੀਂ 12 ਵਜੇ ਤੱਕ ਖੋਲ ਕੇ ਵੇਚ ਲਓ ਸਾਨੂੰ। ਵੈਸੇ ਤਾਂ ਵਿਕਦਾ ਤਾਂ ਪਹਿਲਾਂ ਵੀ ਮਾਲ ਆਈ ਸੀ, ਉਹ ਤਾਂ ਤੁਸੀਂ ਕਹਿੰਦੇ ਕਿ ਜਾ ਕੇ ਸ਼ਟਰ ਤੇ ਨਾ 3 ਠੁੱਲੂ ਮਾਰ ਦੋ, 3 ਉਂਗਲਾਂ ਮਾਰ ਦੋ, ਬਸ ਸ਼ਟਰ ਹਿਲਣਾ ਚਾਹੀਦਾ। ਅਚਾਨਕ ਕਹਿੰਦੇ ਇੱਕ ਮਤਲਬ ਅੱਧਾ ਕੁ ਟੋਟਾ ਚੱਕ ਹੁੰਦਾ ਹੱਥ ਆਉਣ ਜੋਗਾ ਤੇ ਦਾਰੂ ਦੀ ਬੋਤਲ ਬਾਹਰ ਆਉਂਦੀ ਹੈ ਤੇ ਪੈਸਾ ਅੰਦਰ ਜਾਂਦਾ। ਇੰਨੀ ਇਮਾਨਦਾਰੀ ਹੁੰਦੀ ਹੈ ਕਿ ਕਹਿੰਦੇ ਕਦੇ ਧੋਖਾ ਨਹੀਂ ਹੁੰਦਾ। ਸੋ ਇਸ ਲਈ ਉਹ ਤਾਂ ਚੱਲਦਾ ਹੀ ਰਿਹਾ। ਪਰ ਹੁਣ ਆ ਬਕਾਇਦਾ ਮਨਜ਼ੂਰੀ ਮਿਲਣਾ 12 ਵਜੇ ਤੱਕ, ਇਹਦੇ ਨਾਲ ਕੀ ਸਿਰਫ ਸੇਲ ਹੀ ਵਧੂਗੀ ਜਾਂ ਹਾਦਸੇ ਵਧਣ ਦਾ ਖਤਰਾ ਵੀ ਖੜਾ, ਜਾਂ ਲੜਾਈ ਝਗੜਿਆਂ ਦਾ ਖਤਰਾ ਵੀ ਖੜਾ। ਸੋ ਟਾਈਮ ਸਿਰ ਜੇ ਬੰਦਾ ਘਰੇ ਨਹੀਂ ਜਾਊਗਾ, ਰਾਤ ਤੱਕ ਉਹ ਪੀਣ ਲਈ ਸਾਧਨ ਹੈਗੇ, ਲੈਣ ਲਈ ਸਾਧਨ ਹੈਗੇ, ਤਾਂ ਸੜਕਾਂ ਦੇ ਉੱਤੇ ਹਾਦਸੇ, ਕਿਉਂਕਿ ਰਾਤ ਨੂੰ ਜਦੋਂ ਸੜਕ ਖਾਲੀ ਹੁੰਦੀ ਆ ਤੇ ਕਈ ਵਾਰ ਫਿਰ ਜ਼ਿਆਦਾ ਰਫ਼ਤਾਰ ਨਾਲ ਚੱਲਦੇ ਨੇ। ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰੀ ਸੀ ਕਿ ਜਿਹੜੇ ਹਾਦਸੇ ਨੇ ਉਹ ਪੀਕ ਆਵਰ ਦੀ ਬਜਾਏ ਉਸ ਸਮੇਂ ਵੱਧ ਹੁੰਦੇ ਨੇ ਜਿਹੜਾ ਟਾਈਮ ਮਤਲਬ ਖਾਲੀ ਸੜਕ ਦਾ ਲੱਗਦਾ। ਸੋ ਇਸ ਲਈ ਇਹ ਕਈ ਹਵਾਲੇ ਆਉਂਦੇ ਨੇ। ਪਰ ਆ ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ਨੇ ਇੱਕ ਨਵਾਂ ਚੰਨ ਚਾੜਤਾ ਕਿ ਪੰਜਾਬ ਦੇ ਵਿੱਚ ਹੁਣ ਠੇਕੇ ਤਾਂ ਠੇਕੇ, ਹੁਣ ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲਣਗੀਆਂ ਔਰ ਸ਼ੋਰੂਮ ਸ਼ਰਾਬ ਦੇ ਸ਼ੋਰੂਮ ਖੁੱਲਣਗੇ। ਤੇ ਪਹਿਲੇ ਪੜਾਅ 'ਚ ਪੰਜਾਬ ਸਰਕਾਰ, ਮਾਨ ਸਰਕਾਰ 77 ਦੁਕਾਨਾਂ ਖੋਲਣ ਜਾ ਰਹੀ ਹੈ। ਲਓ ਜੀ ਸ਼ਰਮਾ ਜੀ, ਇੱਕ ਨਾ ਮੋਟੋ ਲਿਖਿਆ ਹੁੰਦਾ ਸੀਗਾ ਕੰਧਾਂ ਤੇ ਸਕੂਲਾਂ ਦੀਆਂ ਤੇ, ਜਾਂ ਅਕਸਰ ਹੀ ਪੜ੍ਹਦੇ ਸੀਗੇ, ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ ਪੜ੍ਹਦੇ ਰਹੇ ਆ। ਪਰ ਹੁਣ ਤਾਂ ਜਿਵੇਂ ਤੁਸੀਂ ਇਹਦੇ ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਠੇਕੇਦਾਰ ਆ ਜਾਂ ਕਾਰੋਬਾਰ ਆ ਉਹਨਾਂ ਦਾ ਕੰਮ ਇਸ ਤਰ੍ਹਾਂ ਹੀ ਚੱਲਦਾ। ਜੇਕਰ ਇਹ ਦੁਕਾਨਾਂ ਰਾਹੀਂ ਇਸ ਪੈਟਰਨ ਰਾਹੀਂ ਵਿਕਰੀ ਹੋਊਗੀ ਤਾਂ ਵਿਕਰੀ ਨਾਲ ਜਿਹੜੀਆਂ ਦਿੱਕਤਾਂ ਆਉਣਗੀਆਂ ਉਹ ਤਾਂ ਆਉਣਗੀਆਂ ਹੀ, ਪਰ ਨਾਲੋਂ ਨਾਲ ਜਿਹੜਾ ਇੱਕ ਕਾਰੋਬਾਰ ਕਰਨ ਦਾ ਪੁਰਾਣਾ ਮਾਡਲ ਆ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਉਹਦੇ ਨਾਲ ਵੀ ਆਊਗਾ। ਦੇਖਦੇ ਹਾਂ ਸਰਕਾਰ ਇਹਨੂੰ ਕਿਵੇਂ ਮੈਨੇਜ ਕਰਦੀ ਹੈ, ਜਾਂ ਦੁਕਾਨਾਂ ਫਿਰ ਉਹ ਕਿੱਥੇ ਜੇ ਖੁੱਲਿਆ ਕਰਨਗੀਆਂ, ਬੱਸ ਅੱਡਿਆਂ ਕੋਲੇ, ਸਿਨੇਮਾ ਘਰਾਂ ਕੋਲੇ, ਜਾਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਕੀ ਹੋਊਗਾ, ਉਹਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ।
ਖੈਰ ਪਰ ਇੱਥੇ ਜਿਹੜੇ ਦੂਜੇ ਪੱਖ ਵਾਲੇ ਨੇ ਉਹ ਕਹਿ ਦੇਣਗੇ ਸ਼ਰਮਾ ਜੀ ਵੀ ਅੱਗੇ ਕਿਹੜਾ ਠੇਕੇ ਵਾਲੇ ਬੋਤਲ ਲੈ ਕੇ ਉੱਥੇ ਬਹਿ ਕੇ ਪੀਂਦੇ, ਉਹ ਵੀ ਤਾਂ ਜਿੱਥੇ ਜੀ ਕਰਦਾ ਉੱਥੇ ਖੋਲ ਲੈਂਦੇ ਬੋਤਲ। ਸੋ ਇਹ ਕੰਟਰਾਡਿਕਸ਼ਨਸ ਕਾਫੀ ਨੇ। ਅਗਲੀ